ਅੱਛਾ ਜੀ, ਸਾਡੀ ਗੱਲ ਹੋਈ ਕਿ ਤਿੰਨ ਮੁਖਤਲਿਫ ਹੀਰਾਂ ਲਿਖੀਆਂ ਗਈਆਂ ਔਰ ਵਾਰਿਸ ਸ਼ਾਹ ਨੇ ਜਿਹੜੀ ਹੀਰ ਲਿਖੀ ਹੈ ਔਰ ਬਹੁਤ ਵੱਡੇ ਪਰਸਪੈਕਟਿਵ ਵਿੱਚ ਲੈ ਕੇ ਔਰ ਸੋਸ਼ਲ ਐਸਪੈਕਟਸ ਨੂੰ ਲੈ ਕੇ ਉਹਨਾਂ ਨੇ ਉਹਦੇ 'ਤੇ ਗੱਲ ਕੀਤੀ ਹੈ। ਲੇਕਿਨ ਇਸ ਤੋਂ ਬਾਵਜੂਦ ਕੀ ਵਜ੍ਹਾ ਹੈ ਕਿ ਜਿਹੜੀ ਹੀਰ ਵਾਰਿਸ ਸ਼ਾਹ ਹੈ ਉਹ ਜ਼ਿਆਦਾ ਪਾਪੂਲਰ ਹੋਈ ਹੈ, ਬਹੁਤ ਜ਼ਿਆਦਾ ਮਸ਼ਹੂਰ ਹੋਈ ਹੈ? ਦੇਖੋ ਇਹ ਬੜਾ ਅੱਛਾ ਸਵਾਲ ਹੈ, ਕਿਉਂਕਿ ਇਹਦੇ ਉੱਤੇ ਬਹੁਤ ਹੀ ਪਰਖ ਪਰਚੋਲ ਕਰਨ ਵਾਲੇ, ਜਿਹਨੂੰ ਅਸੀਂ ਲਿਟਰਰੀ ਕ੍ਰਿਟਿਕਸ ਕਹਿੰਦੇ ਹਾਂ, ਉਹ ਆਮ ਤੌਰ 'ਤੇ ਵਾਰਿਸ ਸ਼ਾਹ ਦੀ ਜਿਹੜੀ ਫਨੀ ਮਹਾਰਤ ਹੈ ਬਤੌਰ ਸ਼ਾਇਰ ਦੇ, ਜਿਹੜੀ ਉਹਨਾਂ ਦੀ ਕਾਰੀਗਰੀ ਹੈ ਔਰ ਜਿਹੜੀ ਉਹਨਾਂ ਦੀ ਲਫ਼ਜ਼ਾਲੀ ਔਰ ਉਹਨਾਂ ਦੀ ਜੋ ਸਿਮਿਲਰਸ ਔਰ ਮੈਟਾਫਰਸ ਦੀ ਜਿਹੜੀ ਵਰਤਣ ਦੀ ਤਰਕੀਬਾਂ ਨੇ, ਉਹਨਾਂ ਨੂੰ ਬਹੁਤ ਕ੍ਰੈਡਿਟ ਦਿੰਦੇ ਨੇ ਔਰ ਸਮਝਦੇ ਨੇ ਕਿ ਸ਼ਾਇਦ ਇਹ ਵਜ੍ਹਾ ਹੈਗੀ ਹੈ। ਮੇਰਾ ਆਪਣਾ ਜ਼ਾਤੀ ਖਿਆਲ ਇਹ ਹੈਗਾ ਕਿ ਅਗਰ ਕਿਸੇ ਦੇ ਲਿਹਾਜ਼ ਨਾਲ ਅਗਰ ਅਸੀਂ ਵੇਖੀਏ ਤੇ ਕਿਸੇ ਦੇ ਲਿਹਾਜ਼ ਨਾਲ ਕਿਸੇ ਵੀ ਤਰ੍ਹਾਂ ਹੀਰ ਦਮੋਦਰ ਦਾਸ ਜਿਹੜੀ ਸੀ ਉਹ ਵਾਰਿਸ ਸ਼ਾਹ ਤੋਂ ਘੱਟ ਨਹੀਂ ਸੀ ਹੈਗੀ, ਕਿਉਂਕਿ ਦਮੋਦਰ ਦਾਸ ਦੀ ਹੀਰ ਜਿਹੜੀ ਹੈ ਉਹਦੇ ਵਿੱਚ ਜਿਵੇਂ ਮੰਦਰ ਨਗਾਰੀ ਔਰ ਜਿਵੇਂ ਜ਼ੁਬਾਨ ਵਰਤੀ ਗਈ ਸੀ ਉਹ ਸੁਪਰਬ ਸੀਗੀ। ਲੇਕਿਨ ਦਮੋਦਰ ਦਾਸ ਦੀ ਹੀਰ ਪਾਪੂਲਰ ਨਹੀਂ ਹੋਈ ਉਨੀ ਜਿੰਨੀ ਕਿ ਵਾਰਿਸ ਸ਼ਾਹ ਦੀ ਪਾਪੂਲਰ ਹੋਈ। ਇਹ ਤੇ ਮੈਂ ਦੋ ਗੱਲਾਂ ਕਰਾਂਗਾ। ਇੱਕ ਗੱਲ ਤਾਂ ਇਹ ਕਰਾਂਗਾ ਕਿ ਵਿਚਾਰਧਾਰਾ ਦੀ ਗੱਲ, ਤੇ ਦੂਜੀ ਮੈਂ ਕਰਾਂਗਾ ਜ਼ੁਬਾਨ ਦੀ ਗੱਲ। ਸੋ ਪਹਿਲੇ ਤੇ ਲੈ ਲਓ ਤੁਸੀਂ ਵਿਚਾਰਧਾਰਾ ਦੀ ਗੱਲ। ਤੁਸੀਂ ਇਹ ਕਹੋ ਕਿ ਜੀ ਬੁੱਲੇ ਸ਼ਾਹ ਕਿਉਂ ਜ਼ਿਆਦਾ ਪਾਪੂਲਰ ਸੀ, ਮਤਲਬ ਆਪਣੇ ਜ਼ਮਾਨੇ ਦੇ ਕਿਸੇ ਗੋਆਂ ਤੋਂ ਬੁੱਲੇ ਸ਼ਾਹ ਜ਼ਿਆਦਾ ਕਿਉਂ ਪਾਪੂਲਰ ਸ਼ਾਇਰ ਹੋਇਆ? ਠੀਕ ਹੈ, ਕਿਉਂਕਿ ਲੋਕਾਂ ਦੀ ਗੱਲ ਕਰ ਰਿਹਾ ਸੀ, ਲੋਕਾਂ ਦੀ ਗੱਲ ਕਰ ਰਿਹਾ ਸੀ, ਲੋਕਾਂ ਦੇ ਅੰਦਰ ਜਿਹੜੇ ਤਜ਼ਾਦਾਤ ਨੇ, ਸਮਾਜ ਦੇ ਅੰਦਰ ਜਿਹੜੇ ਤਜ਼ਾਦਾਤ ਨੇ, ਉਹਨਾਂ ਉੱਤੇ ਡਾਇਰੈਕਟ ਉਹ ਕਰ ਰਿਹਾ ਹੈ, ਜਿਵੇਂ ਸ਼ਾਹ ਹੁਸੈਨ ਕਰ ਰਿਹਾ ਸੀ। ਵਾਰਿਸ ਸ਼ਾਹ ਨੇ ਜਿਹੜਾ ਹੈ ਉਹ ਅਸਲ ਦੇ ਵਿੱਚ ਵਾਰਿਸ ਸ਼ਾਹ ਨੇ ਬਹੁਤ ਹੀ ਇੱਕ ਨਿਰਾਲਾ ਕੰਮ ਕੀਤਾ। ਵੈਸੇ ਤਾਂ ਵਾਰਿਸ ਸ਼ਾਹ ਨੇ ਪਹਿਲੇ ਸ਼ੁਰੂ 'ਚ ਹੀ ਕਹਿ ਦਿੱਤਾ ਕਿ ਮੈਂ ਜਿਹੜਾ ਹੀਰ ਦਾ ਕਿੱਸਾ ਲਿਖਣ ਜਾ ਰਿਹਾ ਹਾਂ ਇਹ ਨਵਾਂ ਕਿੱਸਾ ਹੈ। ਯਾਰਾ ਅਸਾਂ ਨੂੰ ਆਣ ਸਵਾਲ ਕੀਤਾ, ਕਿੱਸਾ ਹੀਰ ਦਾ ਨਵਾਂ ਬਣਾਈਏ ਜੀ, ਇਸ ਪ੍ਰੇਮ ਦੀ ਝੋਗ ਦਾ ਸਭ ਕਿੱਸਾ ਜੀਬਾ ਸੋਹਣੀ ਨਾਲ ਸੁਣਾਈਏ ਜੀ। ਠੀਕ। फिर आपने क्या कि जी फिकरा जोड़ के खूब दुरुस्त किया, मतलब मैं ये जड़ा हीर का किस्सा लिखिया फिकरा जोड़ के खूब दुरुस्त किया, अज फुल बहार का तोड़िया जी। मतलब ये है कि मैं कोई एवं रैंडमली नहीं लिख दी, बल्कि ये है कि मैं सोच समझ के विचार करके इनू बहुत बारी एडिट करके मैं लिखा है, जुमले बनाए ने और फिर उन्होंने जोड़े। हाँ, मतलब निचोड़ कढ़िया मैं, और ये कोई ऐसी एक 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 कारीगरी की गल है। वारिस शाह ने ये किया कि उन्हें हीर दे रांझे दे किस्से नूं और तसव्वुफ नूं सूफीज़म नूं मिला देता। उन्हें जड़ा सूफी थाट सी उस वेले मौजूद चिश्तिया और कादरिया फिरके का, क्योंकि वारिस शाह खुद भी कादरिया सी, चिश्तिया कादरिया सी, और अपना बाबा फरीद का बहुत ही भगत सी। और ये भी कहा जाता है कि हीर लिखण तो पहले वो 6 महीने चिल्ला कट के आया सी पाकपतन। ਤੇ ਉਹ ਪਾਕਪਤਨ ਮਲਕਾ ਹਾਂਸ ਲਾਗੇ ਨੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਵਾਪਸੀ ਦੇ ਉੱਤੇ ਮਲਕਾ ਹਾਂਸ ਠਹਿਰ ਗਏ ਤੇ ਉੱਥੇ ਉਹਨੇ ਬਹਿ ਕੇ ਹੀ ਲਈ। ਵਾਰਿਸ ਸ਼ਾਹ ਮੇਰੇ ਖਿਆਲ ਦੇ ਵਿੱਚ ਇਹ ਕਰਨਾ ਚਾਹ ਰਿਹਾ ਸੀ ਕਿ ਜਿਹੜੇ ਸੂਫੀ ਵਿਚਾਰਧਾਰਾ ਹੈ ਜਿਹੜੀ ਕਿ ਬਾਬਾ ਫਰੀਦ ਨੇ ਲਿਖੀ, ਜਿਹੜੀ ਸ਼ਾਹ ਹੁਸੈਨ ਨੇ ਲਿਖੀ, ਜਿਹੜੀ ਬੁੱਲੇ ਸ਼ਾਹ ਨੇ ਲਿਖੀ, ਉਹਨੂੰ ਮੈਂ ਸੁਸਾਇਟੀ ਵਿੱਚ ਵਿਖਾਵਾਂ। ਠੀਕ ਹੈ। ਦੇਖੋ ਨਾ, ਜਿਹੜੀ ਜਦੋਂ ਬੁੱਲੇ ਸ਼ਾਹ ਲਿਖਦਾ ਹੈ ਕਾਫੀ, ਜਾਂ ਜਦੋਂ ਸ਼ਾਹ ਹੁਸੈਨ ਕਾਫੀ ਲਿਖਦਾ ਹੈ, ਉਹ ਤਾਂ ਇੱਕ ਕਾਫੀ ਹੈ ਜੀ, 6 ਜਾਂ 2 ਜਾਂ 4 ਮਿਸਰਿਆਂ ਦੀ ਜਾਂ 5 ਮਿਸਰਿਆਂ ਦੀ, ਉਹ ਕਾਫੀ ਹੈ, ਚਾਹੇ ਉਹਦੇ 'ਚ ਰੈਫਰੈਂਸ ਇਸਤੇਮਾਲ ਰੈਫਰੈਂਸ ਹੋਇਆ ਇਸਤੇਮਾਲ।
ਪਰ ਇਹ ਹੈ ਕਿ ਐਕਚੁਅਲੀ ਸੁਸਾਇਟੀ ਵਿੱਚ ਉਹ ਓਪਰੇਸ਼ਨਲ ਕਿਵੇਂ ਹੋ ਰਹੀ ਹੈ। ਮਤਲਬ ਇੱਕ ਜਿਹੜਾ ਸੂਫੀ ਥਾਟ ਹੈ, ਅਗਰ ਉਹਨੂੰ ਸੁਸਾਇਟੀ ਦੇ ਵਿੱਚ ਓਪਰੇਸ਼ਨਲ ਕਰੋ ਉਹ ਕੀ ਹੋਵੇਗਾ। ਉਹ ਜਿਹੜਾ ਸੂਫੀ ਹੈ, ਜਿਹੜਾ ਬੰਦਾ ਕਿ ਸੂਫੀ ਮਤ ਜਾਂ ਸੂਫੀ ਵਿਚਾਰਧਾਰਾ ਜਿਹੜੀ ਹੈ ਉਹਦਾ ਮੰਨਣ ਵਾਲਾ ਹੈ ਜਾਂ ਉਹਨੂੰ ਫਾਲੋ ਕਰਨ ਵਾਲਾ ਹੈ, ਉਹ ਮੁਖਤਲਿਫ ਸਿਚੁਏਸ਼ਨਾਂ ਦੇ ਵਿੱਚ ਕੀ ਕਰੇਗਾ, ਕਿੱਸਾ ਕੀ ਹੋਏਗਾ ਉਹਦਾ। ਠੀਕ ਹੈ। ਇਸ ਲਈ ਮੇਰਾ ਆਪਣਾ ਇਹ ਖਿਆਲ ਹੈ ਕਿ ਵਾਰਿਸ ਸ਼ਾਹ ਨੇ ਉਸ ਦੇ ਵਾਸਤੇ ਜਿਹੜੀ ਟੈਕਨੀਕ ਯੂਜ਼ ਕੀਤੀ ਉਹ ਇਹ ਕੀਤੀ ਕਿ ਜਿਹੜੇ ਸੁਸਾਇਟੀ ਦੇ ਮੇਨ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਪਹਿਲੇ ਤਾਂ ਆਈਡੈਂਟੀਫਾਈ ਕੀਤਾ। ਇਹ ਮੇਨ ਇੰਸਟੀਟਿਊਸ਼ਨ ਨੂੰ ਆਈਡੈਂਟੀਫਾਈ ਕਰਨਾ ਫਿਲੋਸੋਫੀਕਲੀ ਇਹ ਖੁਦ ਬਹੁਤ ਵੱਡਾ ਕੰਮ ਹੈ। ਔਖਾ ਕੰਮ ਹੈ, ਬਹੁਤ ਔਖਾ ਕੰਮ ਹੈ। ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਇਹ ਸੁਸਾਇਟੀ ਦੇ ਮੇਨ ਇੰਸਟੀਟਿਊਸ਼ਨਸ ਕੀ ਨੇ। ਪਹਿਲੇ ਤਾਂ ਉਹਨੇ ਮੇਨ ਇੰਸਟੀਟਿਊਸ਼ਨਸ ਨੂੰ ਆਈਡੈਂਟੀਫਾਈ ਕੀਤਾ, ਫਿਰ ਉਹਨਾਂ ਇੰਸਟੀਟਿਊਸ਼ਨ ਦੇ ਦਰਮਿਆਨ ਡਾਇਲਾਗ ਕਰਾਇਆ, ਟਕਰਾਅ ਦਿਖਾਇਆ ਕਿ ਇੱਕ ਜਿਹੜਾ ਸੂਫੀ ਥਾਟ ਦਾ ਬੰਦਾ ਹੈ ਜਾਂ ਇੱਕ ਪ੍ਰੋਗਰੈਸਿਵ ਥਾਟ ਦਾ ਬੰਦਾ ਹੈ ਔਰ ਇੱਕ ਜਿਹੜਾ ਸਟੇਟਸ ਕੋ ਦਾ ਬੰਦਾ ਹੈ, ਉਹਨਾਂ ਦੋਨਾਂ ਦੇ ਦਰਮਿਆਨ ਟਕਰਾਅ ਕੀ ਹੈ। ਅੱਗੇ ਵਧਣ ਵਾਲੇ ਵਿਚਾਰ ਦੇ ਵਿੱਚ ਔਰ ਪਿੱਛੇ ਖਿੱਚਣ ਵਾਲੇ ਵਿਚਾਰ ਦੇ ਅੰਦਰ ਟਕਰਾਅ ਕੀ ਹੈ। ਠੀਕ, ਇਸੇ ਵਾਸਤੇ ਤੁਸੀਂ ਦੇਖਦੇ ਹੋ ਕਿ ਸਭ ਤੋਂ ਪਹਿਲੇ ਵਾਰਿਸ ਸ਼ਾਹ ਨੇ ਪ੍ਰਾਪਰਟੀ ਇੰਸਟੀਟਿਊਸ਼ਨ ਦੇ ਉੱਤੇ ਆ ਗਿਆ। ਯਾਨੀ ਪ੍ਰਾਪਰਟੀ ਇੰਸਟੀਟਿਊਸ਼ਨ ਜਿਹੜਾ ਹੈ ਉਹ ਬੁਨਿਆਦੀ ਹੈਗਾ ਹੈ ਜਿਹਦੇ ਉੱਤੇ ਸਾਰੇ ਪੁਆੜੇ ਪੈਂਦੇ ਨੇ। ਠੀਕ ਹੈ, ਜਿਹਦੇ 'ਚ ਭਰਾ ਵੀ ਭਰਾ ਦੇ ਨਾਲ ਲੜ ਪੈਂਦਾ, ਭਰਾ ਵੀ ਭਰਾ ਦੇ ਨਾਲ ਲੜ ਪੈਂਦਾ ਹੈ। ਇਹ ਬਾਕੀ ਗੱਲਾਂ ਜਿਹੜੀਆਂ ਨੇ ਵਾਰਿਸ ਸ਼ਾਹ, ਇਹ ਗਰਜ਼ ਹੈ ਬਹੁਤ ਪਿਆਰੀ, ਹੋਰ ਸਾਖ ਨਾ ਸੈਣ ਨਾ ਅੰਗਦੇ ਨੇ। ਵਾਰਿਸ ਸ਼ਾਹ ਸਿਰਫ ਇਕਨਾਮਿਕ ਗਰਜ਼ ਹੈਗੀ ਹੈ, ਹੋਰ ਕੋਈ ਨਾ ਤੁਹਾਡਾ ਸਾਖ ਹੁੰਦਾ ਹੈ, ਨਾ ਕੋਈ ਰਿਸ਼ਤੇਦਾਰ ਹੁੰਦਾ, ਨਾ ਕੁਝ ਵੀ ਨਹੀਂ ਹੁੰਦਾ। ਇਹ ਇਕਨਾਮਿਕ ਰਿਲੇਸ਼ਨਸ਼ਿਪ ਹੈ। ਇਹ ਵਾਰਿਸ ਸ਼ਾਹ ਨੇ ਸ਼ੁਰੂ ਦੇ ਵਿੱਚ ਐਸਟੈਬਲਿਸ਼ ਕਰ ਦਿੱਤਾ। ਠੀਕ, ਅੱਛਾ। ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਉਹਨੇ ਦੂਸਰਾ ਇੰਸਟੀਟਿਊਸ਼ਨ ਜਿਹਨੂੰ ਉਹਦੇ ਵਿੱਚ ਹੀ ਪ੍ਰਾਪਰਟੀ ਦੇ ਇੰਸਟੀਟਿਊਸ਼ਨ ਦੇ ਵਿੱਚ ਹੀ ਦਿਖਾਇਆ ਕਿ ਕਿਵੇਂ ਜਿਹੜੀ ਮਜ਼ਹਬ ਹੈ ਕਾਜ਼ੀ ਦੀ ਰੂਪ ਦੇ ਵਿੱਚ, ਕਿਵੇਂ ਮਜ਼ਹਬ ਜਿਹੜਾ ਹੈ ਉਹ ਰੂਲਿੰਗ ਕਲਾਸ ਦਾ ਹਿੱਸਾ ਹੈ। ਠੀਕ ਹੈ। ਹਜ਼ਰਤ ਕਾਜ਼ੀ ਦੇ ਪੈਰ ਸਦਾ ਸਾਰੇ, ਹਜ਼ਰਤ ਕਾਜ਼ੀ ਸਾਹਿਬ ਮੌਜੂਦ ਨੇ, ਉਸ ਵੱਡੀ ਲੈ ਕੇ ਤੇ ਜ਼ਮੀਨ ਉਹਦੇ ਭਰਾਵਾਂ ਨੂੰ ਦੇਣ ਦੇ ਵਿੱਚ ਮੌਜੂਦ ਨੇ। ਸੋ ਵਾਰਿਸ ਸ਼ਾਹ ਰੂਲਿੰਗ ਕਲਾਸ ਦੀ ਜਿਹੜੀ ਬਣਤਰ ਹੈ, ਜਿਹੜੀ ਉਹਦਾ ਸਟਰਕਚਰ ਹੈ, ਉਹਨੂੰ ਲੋਕਾਂ ਦੇ ਸਾਹਮਣੇ ਦਿਖਾ ਰਿਹਾ। ਲੋਕਾਂ ਨੂੰ ਇਹ ਗੱਲਾਂ ਆਮ ਤੌਰ 'ਤੇ ਜਿਹੜੀਆਂ ਨੇ ਉਹ ਮਹਿਸੂਸ ਤਾਂ ਹੋ ਰਹੀਆਂ ਹੁੰਦੀਆਂ ਨੇ, ਪਰਸੈਪਚੁਅਲ ਲੈਵਲ 'ਤੇ ਉਹਨਾਂ ਨੂੰ ਪਤਾ ਹੁੰਦੀਆਂ ਨੇ, ਲੇਕਿਨ ਉਹ ਉਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਫਾਰਮੂਲੇਟ ਨਹੀਂ ਕਰ ਸਕਦੇ, ਬਿਆਨ ਨਹੀਂ ਕਰ ਸਕਦੇ। ਵਾਰਿਸ ਸ਼ਾਹ ਉਹਨਾਂ ਲਈ ਫਾਰਮੂਲੇਟ ਕਰ ਰਿਹਾ, ਇਸੇ ਲਈ ਉਹ ਉਹਨਾਂ ਨੂੰ ਠੱਕ ਕਰਕੇ ਜਾ ਕੇ ਵਾਰਿਸ ਸ਼ਾਹ ਵੱਜਦਾ ਹੈ। ਅੱਛਾ, ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਉੱਥੋਂ ਪ੍ਰਾਪਰਟੀ ਇੰਸਟੀਟਿਊਸ਼ਨ ਤੋਂ ਬਾਅਦ ਉਹਨੂੰ ਲੈ ਜਾਂਦਾ ਹੈ ਮੁੱਲਾਂ ਦੇ ਨਾਲ ਟਕਰਾ ਦੇ, ਕਿ ਜਿਹੜਾ ਆਰਗੇਨਾਈਜ਼ਡ ਰਿਚੁਅਲਿਸਟਿਕ ਰਿਲੀਜਨ ਹੈ ਉਹ ਸੁਸਾਇਟੀ ਦੇ ਵਿੱਚ ਕਿਵੇਂ ਇਨਹਿਊਮਨ ਗੈਰ ਇਨਸਾਨੀ ਕਦਰਾਂ ਨੂੰ ਕਿਵੇਂ ਪ੍ਰਵਾਨ ਚੜ੍ਹਾ ਰਿਹਾ ਹੈ, ਕਿਵੇਂ ਉਹਨਾਂ ਨੂੰ ਵੰਡ ਰਿਹਾ ਹੈ। ਔਰ ਜਿਹੜਾ ਇੱਕ ਅੱਗੇ ਵਧੂ ਆਦਮੀ ਹੈ, ਇੱਕ ਵਿਚਾਰਧਾਰਾ ਦਾ ਆਦਮੀ ਹੈ, ਉਹ ਉਹਨਾਂ ਦੇ ਨਾਲ ਕਿਵੇਂ ਨਿਬੜੇ। ਚੁਨਾਚੇ ਮੁੱਲਾਂ ਨਾਲ ਆਪਣਾ ਉਹਦਾ ਟਕਰਾਅ ਕਰਵਾਉਂਦਾ ਹੈ। ਇਹਦੇ ਵਿੱਚ ਇੱਕ ਕਾਰਡ ਜਿਹੜੀ ਹੈ ਉਹ ਨਜਮ ਹੁਸੈਨ ਸਈਦ ਦੀ ਵੀ ਹੈਗੀ ਹੈ। ਉਹ ਜਿਹੜੀ ਇਹਨਾਂ ਕਿਤਾਬ ਲਿਖੀ, ਜਿਹੜੀ ਟੈਕਨੀਕ ਦੀ ਗੱਲ ਕੀਤੀ ਉਹਨਾਂ ਨੇ। ਹਾਂਜੀ, ਰਿਕਰੈਂਟ ਪੈਟਰਨਸ ਆਫ ਪੰਜਾਬੀ ਪੋਇਟਰੀ। ਉਹਦੇ ਵਿੱਚ ਉਹਨਾਂ ਨੇ ਇਹ ਬਹੁਤ ਅੱਛੀ ਗੱਲ ਪੁਆਇੰਟ ਆਊਟ ਕੀਤੀ ਕਿ ਜਿਹੜਾ ਵਾਰਿਸ ਸ਼ਾਹ ਹੈ ਉਹ ਪਹਿਲੇ ਦੂਰੋਂ ਤੁਹਾਨੂੰ ਖਵਾਉਂਦਾ ਹੈ ਸਮਾਜ ਨੂੰ, ਔਰ ਦੂਰੋਂ ਵਿਖਾਉਂਦਾ ਕਿ ਦੂਰੋਂ ਅਗਰ ਤੁਸੀਂ ਵੇਖੋ ਨਾ ਸਮਾਜ ਨੂੰ, ਮਤਲਬ ਆਈਡੀਅਲਿਸਟਿਕਲੀ ਦੇਖੋ, ਤਾਂ ਤੁਹਾਨੂੰ ਉਹ ਬਹੁਤ ਹੀ ਖੂਬਸੂਰਤ ਇੱਕ ਨਜ਼ਰ ਆਉਂਦਾ ਹੈ।
ਮਿਸਾਲ ਦੇ ਤੌਰ ਦੇ ਉੱਤੇ ਹੁਣ ਤਖਤ ਹਜ਼ਾਰੇ ਨੂੰ ਬਾਹਰੋਂ ਤੁਹਾਨੂੰ ਵਿਖਾ ਰਿਹਾ, ਇੱਕ ਤਖਤ ਹਜ਼ਾਰਿਓਂ ਗੱਲ ਕੀਜੇ ਜਿੱਥੇ ਰਾਂਝਿਆਂ ਰੰਗ ਮਚਾਇਆ ਹੈ, ਉਹ ਰੰਗ ਮਚਿਆ ਹੈ, ਇੱਕ ਤੋਂ ਇੱਕ ਸੋਹਣੇ ਨੇ, ਇੱਕ ਤੋਂ ਇੱਕ, ਫਿਰ ਉਹ ਤੁਹਾਨੂੰ ਅੰਦਰ ਲੈ ਜਾਂਦਾ ਤਖਤ ਹਜ਼ਾਰੇ ਦੇ, ਔਰ ਅੰਦਰ ਜਾ ਕੇ ਵਿਖਾਉਂਦਾ ਹੈ ਕਿ ਅੰਦਰ ਬਿਲਕੁਲ ਗੰਦ ਫੈਲਿਆ ਹੈ, ਭਰਾ ਭਰਾ ਦਾ ਵੈਰੀ ਹੈ। ਠੀਕ, ਇਸੇ ਤਰ੍ਹਾਂ ਜਦੋਂ ਤੁਹਾਨੂੰ ਮਸੀਤ ਦੇ ਵਿੱਚ ਲੈ ਕੇ ਜਾਂਦਾ ਹੈ ਤੇ ਉਸ ਮੁੱਲਾਂ ਦੇ ਨਾਲ ਟਕਰਾਅ ਤੋਂ ਪਹਿਲੇ ਉਸ ਮਸੀਤ ਦਾ ਜਦੋਂ ਜ਼ਿਕਰ ਕਰਦਾ ਹੈ ਤੇ ਵਾਰਿਸ ਸ਼ਾਹ ਕਹਿੰਦਾ ਹੈ ਕਿ ਉਹ ਅਕਸਾ ਦੇ ਨਾਲ ਦੀ ਭੈਣ ਦੂਜੀ ਮਸਜਿਦ ਦੇ ਅਕਸਾ ਦੀ ਦੂਜੀ ਭੈਣ ਹੈ ਜਿੱਥੇ ਉਹ ਜਾ ਰਿਹਾ ਹੈ। ਅੱਛਾ, ਠੀਕ, ਔਰ ਉੱਥੇ ਜਨਾਬ ਪੂਰਾ ਜਿਹੜਾ ਦਰਸੇ ਨਿਜ਼ਾਮੀ ਹੈ ਉਹ ਪੜ੍ਹਾਇਆ ਜਾ ਰਿਹਾ ਹੈ। ਠੀਕ ਹੈ, ਔਰ ਫਿਰ ਤੋਂ ਉਹਦੇ ਅੰਦਰ ਲੈ ਜਾਂਦਾ ਹੈ, ਔਰ ਫਿਰ ਜਦੋਂ ਉਹਦੇ ਅੰਦਰ ਲੈ ਕੇ ਜਾਂਦਾ ਤੇ ਉਹਦੇ ਵਿੱਚ ਇੱਕ ਨਿੱਘਾ ਜਿਹਾ ਸੌੜੇ ਜਿਹੇ ਦਿਮਾਗ ਦਾ ਕਮੀਨਾ ਜਿਹਾ ਇੱਕ ਮੁੱਲਾ ਬੈਠਾ ਹੈ। ਸੋ ਦੂਰੋਂ ਪਹਿਲੇ ਵਿਖਾ ਰਿਹਾ ਤੁਹਾਨੂੰ, ਫਿਰ ਅੰਦਰੋਂ ਵਿਖਾ ਰਿਹਾ। ਠੀਕ, ਲੇਕਿਨ ਇਹਨਾਂ ਕਰਨ ਦੇ ਵਿੱਚ ਵਾਰਿਸ ਸ਼ਾਹ ਦੀ ਟੈਕਨੀਕ ਇਹ ਹੈਗੀ ਹੈ ਕਿ ਉਹ ਇੱਕ ਤੇ ਉਹ ਪਰਟੀਕੂਲਰ ਵਾਕਿਏ ਦੇ ਉੱਤੇ ਗੱਲ ਕਰਨਾ ਚਾਹ ਰਿਹਾ ਹੁੰਦਾ, ਜਿਹੜੀ ਇਹ ਕਹਾਣੀ ਦੀ ਰਿਕੁਆਇਰਮੈਂਟ ਹੈ। ਦੇਖੋ ਨਾ, ਇੱਕ ਕਰੈਕਟਰ ਮੂਵ ਕਰ ਰਿਹਾ ਨਾ, ਡਰਾਮਾ ਇੱਕ ਹੋ ਰਿਹਾ ਨਾ, ਮਤਲਬ ਇੱਕ ਬੰਦਾ ਜਾ ਰਿਹਾ ਮਸੀਤ ਦੇ ਵਿੱਚ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਾਰਿਸ ਸ਼ਾਹ ਜਿਹੜਾ ਹੈ ਉਹ ਸਿਰਫ ਉਸ ਬੰਦੇ ਦੀ ਗੱਲ ਕਰ ਰਿਹਾ ਕਿ ਇਹ ਨਿਜ਼ਾਮ ਦੀ ਗੱਲ ਕਰ ਰਿਹਾ। ਠੀਕ ਹੈ, ਇਹ ਰਿਲੇਟ ਕਰਾਉਣ ਲਈ ਉਹਨੇ ਪਹਿਲੇ ਇੱਕ ਬਿਗਰ ਪਿਕਚਰ ਦਿਖਾਈ ਹੈ, ਫਿਰ ਲੈ ਗਈ ਹੈ ਕਿ ਜਿਹੜੇ ਤੁਸੀਂ ਸਮਝ ਰਹੇ ਹੋ ਤੁਹਾਡੇ ਘਰ ਦੇ ਸਾਹਮਣੇ ਜਿਹੜੀ ਮਸੀਤ ਹੈ ਬੜੀ ਸੋਹਣੀ ਹੈ, ਇਹ ਹੈ ਉਹ ਹੈ, ਉਹਦੇ ਅੰਦਰ ਵੀ ਇਹੀ ਰੌਲੇ ਹੋਣਗੇ। ਬਿਲਕੁਲ, ਮਤਲਬ ਇਸੇ ਵਾਸਤੇ ਉਹਨੇ ਪਹਿਲੇ ਜਿਹੜਾ ਮੁੱਲਾਂ ਦੀ ਜਿਹੜੇ ਸ਼ੁਰੂ ਕਰਨ ਤੋਂ ਪਹਿਲੇ ਜਿਹੜੀ ਮਸਜਿਦ ਦਾ ਨਕਸ਼ਾ ਖਿੱਚਿਆ, ਮਸਜਿਦ ਬੈਤੁਲ ਅਕੀਕ ਆਹੀ ਹੈ, ਖਾਨਾ ਕਾਬਿਓਂ ਡੋਲ ਉਤਾਰਿਆ ਨੇ, ਖਾਨੇ ਕਾਬੇ ਦੇ ਉੱਤੋਂ ਦਾ ਮਾਡਲ ਬਣ ਕੇ ਆਇਆ ਹੈ। ਠੀਕ ਹੈ, ਗੋਇਆ ਅਕਸਾ ਦੇ ਨਾਲ ਦੀ ਭੈਣ ਦੂਜੀ। ਠੀਕ, ਹੁਣ ਉਹ ਕਹਿ ਇਹ ਰਿਹਾ ਹੈ ਕਿ ਭਾਈ ਜੀ ਮੈਂ ਜਿਸ ਬੰਦੇ ਦੇ ਨਾਲ ਡਾਇਲਾਗ ਕਰਨ ਜਾ ਰਿਹਾ ਹਾਂ, ਮੈਂ ਜਿਸ ਨਜ਼ਰੀਏ ਦੇ ਨਾਲ ਡਾਇਲਾਗ ਕਰਨ ਜਾ ਰਿਹਾ ਹੈ, ਉਹ ਇੱਕ ਪਿੰਡ ਦਾ ਨਿੱਕਾ ਜਿਹਾ ਮੁੱਲਾ ਨਹੀਂ ਹੈਗਾ। ਮੇਰਾ ਡਾਇਲਾਗ ਦਾ ਮੁੱਲਾਂ ਦੇ ਨਾਲ ਹੈ, ਉਸ ਚੇਨ ਦਾ ਹਿੱਸਾ ਹੈ। ਠੀਕ ਹੈ, ਦਾ ਆਰਗੇਨਾਈਜ਼ਡ ਰਿਲੀਜਨ ਆ, ਉਹਦੇ ਨਾਲ ਮੇਰਾ ਟਕਰਾਅ ਹੈਗਾ। ਠੀਕ ਹੈ, ਇਹ ਮਤਲਬ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜੀ ਉਹਨੇ ਹੁਣ ਤੀਸਰਾ ਜਿਹੜਾ ਇੰਸਟੀਟਿਊਸ਼ਨ ਹੈ ਉਹ ਬਿਜ਼ਨਸ ਦਾ ਹੈ, ਬਿਜ਼ਨਸ ਕਲਾਸ ਦਾ ਹੈ। ਉੱਥੇ ਫਿਰ ਉਹ ਮੁੱਲਾਂ ਦੇ ਨਾਲ ਉਹਦਾ ਟਕਰਾਅ ਕਰਵਾਉਂਦਾ ਹੈ, ਔਰ ਮੁੱਲਾ ਜਿਹੜਾ ਹੈ ਉਹ ਔਰ ਦਿਖਾਉਂਦਾ ਇਹ ਹੈ ਵਾਰਿਸ ਸ਼ਾਹ ਕਿ ਮੁੱਲਾ ਜਿਹੜਾ ਹੈ ਉਹ ਕਹਿੰਦਾ ਹੈ ਕਿ ਅਸੀਂ ਰੱਬ ਕੀ ਜਾਣੀਏ ਭੈਣ ਪਾੜਾ, ਤੇ ਮੁੱਲਾ ਕਹਿੰਦਾ ਹੈ ਕਿ ਅਸੀਂ ਖੁਦਾ ਦੇ ਦੁਸ਼ਮਣਾਂ ਨੂੰ ਵਾਂਗ ਕੁੱਤਿਆਂ ਵਾਂਗ ਦਰਕਾਰਨੇ। ਲੇਕਿਨ ਕਹਿੰਦੇ ਦੋਵੇਂ ਹੋਏ ਨੇ, ਮੁੱਲਾ ਵੀ ਉਹ ਕਹਿੰਦਾ ਹੈ ਤੇ ਮੁੱਲਾ ਵੀ ਉਹ ਕਹਿੰਦਾ ਹੈ ਕਿ ਅਸੀਂ ਕੁੱਤੇ ਤੇ ਫਕੀਰ ਨੂੰ ਨਹੀਂ ਬਣਨ ਦਿੰਦੇ। ਸੋ ਵਾਰਿਸ ਸ਼ਾਹ ਦਿਖਾਉਂਦਾ ਹੈ ਕਿ ਬਜ਼ਾਹਰ ਇੱਕ ਜਿਹੜਾ ਰੂਲਿੰਗ ਕਲਾਸ ਦਾ ਬੰਦਾ ਹੈ ਉਹ ਖੁਦਾ ਦੇ ਨਾਂ ਦੇ ਉੱਤੇ ਲੋਕਾਂ ਨੂੰ ਕਰ ਰਿਹਾ, ਦੂਜਾ ਬੰਦਾ ਜਿਹੜਾ ਹੈ ਉਹ ਖੁਦਾ ਦੇ ਖਿਲਾਫ ਕਰ ਰਿਹਾ ਹੈ। ਪਰ ਦੋਵੇਂ ਗੱਲ ਅਸਲ ਦੇ ਵਿੱਚ ਦੋਵਾਂ ਦਾ ਰਵੱਈਆ ਇੱਕ ਹੀ ਹੈ। ਫਿਰ ਤੁਸੀਂ ਵੇਖਦੇ ਹੋ ਕਿ ਜਦੋਂ ਅਸੀਂ ਜਾਂਦੇ ਹਾਂ ਹੀਰ ਦੇ ਦੇਸ਼ ਦੇ ਵਿੱਚ ਤੇ ਉਹ ਵੀ ਬੜੀ ਦਿਲਚਸਪ ਕਹਾਣੀ ਹੈ। ਠੀਕ ਹੈ, ਕਿ ਰਾਂਝਾ ਹੀਰ ਨੂੰ ਇਹ ਕਹਿੰਦਾ ਹੈ ਕਿ ਐਡਾ ਹੁਸਨ ਦਾ ਨਾ ਗੁਮਾਨ ਕੀਜੇ, ਮਰ ਜਾਵਣਾ ਹੈ ਨੈਣਾ ਵਾਲੀਏ ਨਹੀਂ, ਤੇਰੇ ਜੈ ਪਿਆਰਿਆਂ ਇਹ ਲਾਜ਼ਮ, ਆਏ ਗਏ ਮੁਸਾਫਰਾਂ ਪਾਲੀਏ ਨਹੀਂ। ਠੀਕ, ਮਤਲਬ ਇਹ ਜਿਹੜੀ ਤੂੰ ਸ਼ਕਲ ਦੇ ਉੱਤੇ ਔਰ ਆਪਣੀ ਅਸੀਅਤ ਦੇ ਉੱਤੇ ਇੰਨਾ ਮਾਣ ਕਰਦੀ ਫਿਰ ਰਹੀ ਹੈ, ਇਹ ਕੋਈ ਬੰਦੇ ਦੀ ਖੂਬੀ ਨਹੀਂ ਹੈਗੀ। ਤੇਰਾ ਕੀ ਹੈ ਇਹਦੇ ਵਿੱਚ? ਸਰਦਾਰ ਦੀ ਧੀ ਹੈ, ਸ਼ਕਲ ਰੱਬ ਨੇ ਦਿੱਤੀ, ਤੇਰਾ ਆਪਣੇ ਇਹਦੇ ਵਿੱਚ ਕੀ ਖੂਬੀ ਹੈਗੀ ਹੈ? ਖੂਬੀਆਂ ਉਹ ਪੈਦਾ ਕਰ ਜਿਹੜੀਆਂ ਤੇਰੀਆਂ ਆਪਣੀਆਂ ਨੇ, ਔਰ ਉਹ ਖੂਬੀਆਂ ਨੇ ਖਲਕਤ ਨੂੰ ਸਰਵ ਕਰਨ ਦੇ ਵਿੱਚ। ਆਏ ਗਏ ਮੁਸਾਫਰਾਂ ਪਾਲੀਏ ਨਹੀਂ।
ਸੋ ਉੱਥੇ ਫਿਰ ਵਾਰਿਸ ਸ਼ਾਹ ਜਿਹੜਾ ਹੈ ਉਹ ਇੱਕ ਲਾਈਨ ਖਿੱਚਦਾ ਹੈ ਕਿ ਇੱਕ ਖੂਬਸੂਰਤ ਬੰਦਾ ਕੌਣ ਹੁੰਦਾ ਹੈ, ਜਿਹਦੀ ਸ਼ਕਲ ਖੂਬਸੂਰਤ ਹੁੰਦੀ ਹੈ ਜਾਂ ਜਿਹਦੇ ਕੰਮ ਖੂਬਸੂਰਤ ਹੁੰਦੇ ਨੇ। ਅਤੇ ਉਹ ਵਾਰਿਸ ਸ਼ਾਹ ਰਾਂਝੇ ਰਾਹੀਂ ਹੀਰ ਨੂੰ ਜੋ ਕਹਿੰਦਾ ਹੈ ਕਿ ਅਸਲ 'ਚ ਬੰਦੇ ਦੇ ਅਮਲ ਖੂਬਸੂਰਤ ਹੁੰਦੇ ਨੇ, ਸ਼ਕਲਾਂ ਸ਼ੁਕਲਾਂ ਕੁਛ ਨਹੀਂ ਹੁੰਦੀਆਂ। ਫਿਰ ਉਹ ਜਾਗੀਰਦਾਰੀ ਸਮਾਜ 'ਚ ਆ ਜਾਂਦਾ ਹੈ ਵਾਰਿਸ ਸ਼ਾਹ, ਔਰ ਇਹ ਦਿਖਾਉਂਦਾ ਹੈ ਕਿ ਇਹ ਜਿਹੜੇ ਜਾਗੀਰਦਾਰੀ ਤਬਕੇ ਦੇ ਲੋਕ ਨੇ ਇਹ ਆਪਣੇ ਆਪ ਨੂੰ ਬੜੇ ਅਣਖ, ਮਾਣ, ਇੱਜ਼ਤ, ਆਨਰ ਕਿਲਿੰਗ, ਜਿਹਨੂੰ ਅਸੀਂ ਅੱਜ ਕੱਲ੍ਹ ਆਨਰ ਕਿਲਿੰਗ ਕਹਿੰਦੇ ਹਾਂ, ਉਹ ਸਮਝਦੇ ਨੇ। ਪਰ ਵਿੱਚੋਂ ਇਹ ਇਹਨਾਂ ਦੇ ਜੇ ਇਕਨੋਮਿਕ ਇੰਟਰਸਟ ਹੋਣ ਤਾਂ ਇਹ ਹਰ ਕੰਮ ਕਰਨ ਲਈ ਤਿਆਰ ਹੋ ਜਾਂਦੇ ਨੇ। ਠੀਕ ਹੈ ਜੀ। ਮਿਸਾਲ ਦੇ ਤੌਰ ਦੇ ਉੱਤੇ ਜਦੋਂ ਕੈਦੋ ਜਿਹੜਾ ਹੈ ਉਹ ਉਹਨਾਂ ਦੋਵਾਂ ਦੀ ਸ਼ਿਕਾਇਤ ਕਰਦਾ ਹੈ, ਹੀਰ ਅਤੇ ਰਾਂਝੇ ਦੀ, ਕਿ ਇਹ ਦੋਵੇਂ ਇਸ਼ਕ ਲੜਾ ਰਹੇ ਨੇ, ਅਤੇ ਹੀਰ ਦਾ ਪਿਓ ਜਿਹੜਾ ਹੈ ਉਹ ਰਾਂਝੇ ਨੂੰ ਉਹ ਨੌਕਰੀਆਂ ਹਟਾ ਦਿੰਦਾ ਹੈ। ਉਹ ਜਦੋਂ ਨੌਕਰੀਆਂ ਹਟਾ ਦਿੰਦਾ ਹੈ ਤਾਂ ਉਹ ਮੱਝਾਂ ਚਰਦੀਆਂ ਨਹੀਂ ਕਿਸੇ ਕੋਲੋਂ। ਠੀਕ। ਹੁਣ ਉਹ ਪੂਰਾ ਜਿਹੜੀ ਉਹਦੀ ਪੂਰੀ ਵੈਲਥ ਹੈ ਉਸ ਜ਼ਮਾਨੇ 'ਚ, ਜਿਹੜੀ ਚੂਚਕ ਦੀ ਹੀਰ ਦੇ ਪਿਓ ਦੀ ਪੂਰੀ ਵੈਲਥ, ਉਹ ਤਾਂ ਮੱਝਾਂ ਨੇ। ਹੁਣ ਅਗਰ ਮੱਝਾਂ ਹੀ ਨਹੀਂ ਚੱਲ ਰਹੀਆਂ, ਮੱਝਾਂ ਹੀ ਸੰਭਾਲੀਆਂ ਨਹੀਂ ਜਾ ਰਹੀਆਂ, ਅਤੇ ਉਹ ਤਾਂ ਕਿਸੇ ਕੰਮ ਜੋਗਾ ਨਾ ਰਿਹਾ। ਇਸ ਲਈ ਉਹ ਸੋਚਦਾ ਹੈ ਕਿ ਇਹਨੂੰ ਵਾਪਸ ਲਿਆ ਜਾਏ, ਅਤੇ ਆਪਣੀ ਬੀਵੀ ਨੂੰ ਕਹਿੰਦਾ ਹੈ ਕਿ ਸਾਡੀ ਧੀ ਦਾ ਕੁਝ ਨਾ ਲਾਹ ਲੈਂਦਾ, 4 ਦਿਨ ਤਾਂ ਮੱਝੀ ਚਰਾ ਲਈਏ, ਉਹਨੂੰ ਮਨਾ ਕੇ ਲੈ ਆਇਆ। ਸਾਡੀ ਧੀ ਦਾ ਜੇ ਇਸ਼ਕ ਕਰ ਰਿਹਾ ਹੈ, ਸਾਡਾ ਕੀ ਵਿਗੜਦਾ ਹੈ, 4 ਦਿਨ ਮੱਝਾਂ ਤਾਂ ਚਰਾ ਲਈਏ, ਜਦੋਂ ਹੀਰ ਦਾ ਵਿਆਹ ਹੋ ਜਾਏਗਾ ਉਦੋਂ ਜਵਾਬ ਦੇ ਦਿਆਂਗੇ, ਫਿਰ ਵੇਖਿਆ ਜਾਏਗਾ ਜੋ ਹੋਏਗਾ। ਮਤਲਬ ਉੱਥੇ ਵੀ ਵਾਰਿਸ ਸ਼ਾਹ ਇਹ ਵਿਖਾਉਂਦਾ ਹੈ ਕਿ ਜਿਹੜਾ ਇਕਨੋਮਿਕ ਇੰਟਰਸਟ ਹੈ ਫਿਊਡਲ ਕਲਾਸ ਦਾ, ਉਹ ਉਹਦੀ ਸੋ ਕਾਲਡ ਆਨਰ, ਸੋ ਕਾਲਡ ਉਹਦੇ ਸਾਰਿਆਂ ਦੇ ਉੱਤੇ ਭਾਰੀ ਹੈ। ਫਿਰ ਉਹਦਾ ਵਿਆਹ ਹੋ ਜਾਂਦਾ ਹੈ। ਹੁਣ ਇੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਨਾ ਉਹ ਜਿਹੜੀ ਸਾਰੇ ਮਲਬਾ ਹੈ ਉਹ ਕੈਦੋ 'ਤੇ ਪਾ ਦਿੰਦੇ ਨੇ ਕਿ ਕੈਦੋ ਨੇ ਸ਼ਿਕਾਇਤਾਂ ਲਾਈਆਂ ਅਤੇ ਫਿਰ ਉਹਦਾ ਵਿਆਹ ਹੋ ਗਿਆ ਅਤੇ ਉਹ ਸਾਰਾ ਕੈਦੋ ਦੀ ਵਜ੍ਹਾ ਤੋਂ ਹੋਇਆ। ਭਾਈ ਗੱਲ ਇਹ ਹੈਗੀ ਹੈ, ਵਾਰਿਸ ਸ਼ਾਹ ਇਹ ਵਿਖਾ ਰਿਹਾ ਹੈ ਕਿ ਜਿਹੜੇ ਸਰਦਾਰ ਨੇ, ਸਿਆਲ ਸਰਦਾਰ ਨੇ, ਉਹਨਾਂ ਨੇ ਇੱਕ ਕਾਮੇ ਨੂੰ ਕੁੜੀ ਦਾ ਰਿਸ਼ਤਾ ਨਹੀਂ ਦੇਣਾ, ਕੈਦੋ ਹੋਵੇ ਜਾਂ ਨਾ ਹੋਵੇ। ਅੱਜ ਵੀ ਨਹੀਂ ਦਿੰਦੇ। ਅੱਜ ਵੀ ਲਗਾਰੀ ਅਤੇ ਮਜ਼ਾਰੀ ਅਤੇ ਫਲਾਣੇ ਸਰਦਾਰ ਕਿਸੇ ਆਪਣੇ ਮੱਝਾਂ ਚਾਰਨ ਵਾਲੇ ਬੰਦੇ ਨਾਲ ਕੁੜੀ ਵਿਆਹ ਦੇਣਗੇ? ਨਹੀਂ ਵਿਆਹੁਣਗੇ। ਸੋ ਉਹ ਤੇ ਚੂਚਕ ਨੇ ਵਿਆਹੁਣੀ ਨਹੀਂ ਸੀ, ਉਹਨੇ ਆਪਣੀ ਜੋੜ ਦੇ, ਕਿਉਂਕਿ ਜਿਹੜੇ ਰੂਲਿੰਗ ਕਲਾਸ ਦੀ ਜਿਹੜੀ ਰਿਸ਼ਤੇਦਾਰੀ ਹੈ ਉਹ ਤਾਂ ਪਾਵਰ ਐਨਹਾਂਸਮੈਂਟ ਦਾ ਇੱਕ ਟੂਲ ਹੁੰਦਾ ਹੈ। ਸੋ ਉਹ ਵਾਰਿਸ ਸ਼ਾਹ ਦਿਖਾਉਂਦਾ ਹੈ ਕਿ ਉਹ ਜਦੋਂ ਫੈਸਲਾ ਕਰਦੇ ਨੇ ਉਹ ਕਿ ਖੇੜਿਆਂ ਦੇ ਘਰ ਵਿਆਹੁਣੀ ਹੈ, ਅਤੇ ਉਹ ਖੇੜਿਆਂ ਦੇ ਨਾਲ ਜਿਹੜੀ ਖਾਨਦਾਨ 'ਚ ਗੁਫ਼ਤਗੂ ਹੋ ਰਹੀ ਹੈ ਉਹ ਪਾਵਰ ਦੀ ਹੋ ਰਹੀ ਹੈ, ਕਿ ਮਤਲਬ ਸਾਡੀ ਪਾਵਰ ਹੋਰ ਵੱਧ ਜਾਵੇਗੀ ਇਹਨਾਂ ਦੇ ਨਾਲ ਰਿਸ਼ਤੇਦਾਰੀ ਕਰਕੇ। ਸੋ ਲਿਹਾਜ਼ਾ ਉਹ ਸ਼ਾਦੀ ਹੋ ਜਾਂਦੀ ਹੈ। ਹੁਣ ਇਹਦੇ ਵਿੱਚ ਅਗਲੀ ਜਿਹੜੀ ਇਹ ਤਾਂ ਹੁਣ ਵਾਰਿਸ ਸ਼ਾਹ ਆਪਣਾ ਫਿਊਡਲ ਜਿਹੜਾ ਇੰਸਟੀਟਿਊਸ਼ਨ ਹੈ ਇਕਾਨਮੀ ਦਾ, ਉਹਨੂੰ ਵੀ ਤੁਹਾਡੇ ਸਾਹਮਣੇ ਨੰਗਾ ਕਰ ਚੁੱਕਿਆ। ਫਿਰ ਇੱਕ ਹੋਰ ਇੰਸਟੀਟਿਊਸ਼ਨ ਹੈ ਜਿਹੜਾ ਕਿ ਸੇਕਰਡ ਹੈ, ਉਹ ਹੈਗਾ ਯੋਗ ਦਾ ਇੰਸਟੀਟਿਊਸ਼ਨ, ਯੋਗੀ ਬਣ ਜਾਣਾ। ਠੀਕ ਹੈ ਜੀ। ਹੁਣ ਵਾਰਿਸ ਸ਼ਾਹ ਇੱਕ ਇਹ ਲਾਸਟ ਇੰਸਟੀਟਿਊਸ਼ਨ ਹੈ, ਦੇਖੋ ਨਾ, ਇੱਕ ਲਾਸਟ ਇੰਸਟੀਟਿਊਸ਼ਨ ਹੈ ਕਿ ਤੁਸੀਂ ਦੁਨੀਆ ਤੋਂ ਬਾਹਰ ਹੋ ਕੇ ਬਹਿ ਜਾਓ। ਠੀਕ ਹੈ, ਸਭ ਕੁਛ ਛੱਡਤਾ ਹੈ ਔਰ ਬਸ। ਠੀਕ ਹੈ ਨਾ। ਹੁਣ ਵਾਰਿਸ ਸ਼ਾਹ ਚਾਹੁੰਦਾ ਕਿ ਇਨਸਾਨ ਦੇ ਜਿਹੜੀ ਚਾਇਸਸ ਨੇ ਉਹਦੇ ਕੋਲ, ਉਹਦੇ 'ਚ ਯੋਗ ਦੇ ਇੰਸਟੀਟਿਊਸ਼ਨ ਨੂੰ ਵੀ ਮੈਂ ਵੇਖਾਂ ਕਿ ਕਿਆ ਯੋਗੀ ਬਣ ਕੇ ਇਨਸਾਨ ਆਜ਼ਾਦ ਹੋ ਸਕਦਾ ਹੈ, ਕਿਆ ਯੋਗੀ ਬਣ ਕੇ ਬੰਦੇ ਦੀ ਜੀਵਨੀ ਜੀਵ ਸਕਦਾ ਹੈ, ਬੰਦਿਆਈ ਦੀ ਜੀਵਨੀ ਜੀਵ ਸਕਦਾ ਹੈ। ਉਹ ਲਿਹਾਜ਼ਾ ਉਹਨੂੰ ਆਪਣਾ ਹੀਰ ਦੇ ਕਹਿਣ ਦੇ ਉੱਤੇ, ਉਹ ਤਾਂ ਖੈਰ ਡਰਾਮਾ ਹੈ ਨਾ, ਹੀਰ ਦੇ ਕਹਿਣ ਦੇ ਉੱਤੇ ਜੋਗੀ ਬਣ ਜਾਂਦਾ ਹੈ। ਉਹ ਮਿੰਨਤਾਂ ਸ਼ਿੰਨਤਾਂ ਕਰਦਾ ਹੈ,
ਬਾਲਨਾਥ ਜੋਗੀ ਦੀਆਂ ਬਾਈ ਦਾ ਵੇ ਬਾਲਨਾਥ ਜਿਹੜਾ ਜੋਗੀ ਹੈ ਇਹ ਬਾਲਨਾਥੀ ਜਿਹੜੇ ਜੋਗੀ ਸਨ ਇਹ ਆਪਣੇ ਜ਼ਮਾਨੇ ਦੇ ਮੇਜਰ ਫਿਲੋਸੋਫੀਕਲ ਸਕੂਲ ਸੀਗਾ ਠੀਕ। ਅਤੇ ਉਹ ਜਦੋਂ ਬਾਲਨਾਥ ਦਾ ਟਿੱਲਾ ਜੋਗੀਆਂ ਜ਼ਿਲਮ ਦੇ ਵਿੱਚ ਅਜੇ ਵੀ ਹੈ। ਹਾਂਜੀ ਹਾਂਜੀ ਬਿਲਕੁਲ ਹੈ ਨਾ ਜੀ, ਬਿਲਕੁਲ ਹੈ। ਅਤੇ ਉਹ ਮਤਲਬ ਇਹ ਹੈ ਕਿ ਉਹ ਬਹੁਤ ਵੱਡੀ ਫਿਲੋਸੋਫੀਕਲ ਮੂਵਮੈਂਟ ਸੀਗੀ। ਉੱਥੇ ਲੈ ਜਾਂਦਾ ਉਹਨੂੰ ਅਤੇ ਉਹ ਮਿੰਨਤਾਂ ਤਰਲੇ ਕਰਦਾ ਹੈ ਉਹਦੀਆਂ ਜੋਗੀ ਦੀਆਂ ਕਿ ਮੈਨੂੰ ਜੋਗੀ ਦਾ ਸੰਦ ਦੇ ਦੇ। ਅਤੇ ਉਹ ਜੋਗੀ ਜਿਹੜਾ ਅਖੀਰ ਮਤਲਬ ਚਲੋ ਕਿੱਸਾ ਮੁਕਤਸਰ ਹੈ ਕਿ ਜੀ ਉਹ ਅਖੀਰ ਉਹਨੂੰ ਜੋਗੀ ਦੇ ਦਿੰਦਾ ਦੇ ਕੇ ਅਤੇ ਉਹਨੂੰ ਕਹਿੰਦਾ ਕਿ ਹੁਣ ਜਾ ਕੇ ਅਤੇ ਜਾ ਆਪਣਾ ਮੰਗ ਇਹ ਲਿਆ ਖਾਣ ਲਈ। ਅਤੇ ਸ਼ਰਤ ਇਹ ਹੈਗੀ ਹੈ ਕਿ ਜਿਹੜੀ ਵੱਡੀ ਹੈ ਉਹਨੂੰ ਮਾਂ ਬਰਾਬਰ ਜਾਣਨਾ ਅਤੇ ਛੋਟੀ ਨੂੰ ਭੈਣ ਬਰਾਬਰ ਜਾਣਨਾ। ਰਾਂਝਾ ਉੱਥੇ ਆਕੜ ਜਾਂਦਾ ਹੈ। ਰਾਂਝਾ ਕਹਿੰਦਾ ਜੋਗੀਆ ਤੂੰ ਪਾਗਲ ਹੈ, ਜੇ ਮੈਂ ਇਹ ਕਰ ਸਕਦਾ, ਮੈਂ ਵੱਡੀ ਨੂੰ ਮਾਂ ਅਤੇ ਛੋਟੀ ਨੂੰ ਭੈਣ ਜਾਣ ਸਕਦਾ, ਅਤੇ ਮੈਂ ਇਹਨਾਂ ਮੁਸੀਬਤਾਂ 'ਚ ਕਿਉਂ ਪੈਂਦਾ? ਮੈਂ ਤਾਂ ਇੱਕ ਔਰਤ ਦੇ ਇਸ਼ਕ ਦੇ ਵਿੱਚ ਜੋਗੀ ਹੋਇਆ। ਵਾਰਿਸ ਸ਼ਾਹ ਕਹਿ ਕੀ ਰਿਹਾ ਕਿ ਉਹ ਜੋਗ ਜਿਹੜਾ ਹਯਾਤੀ ਦੇ ਅੰਦਰ ਵਾਪਸ ਵਰਤਿਆ ਨਹੀਂ ਜਾ ਸਕਦਾ, ਉਸ ਜੋਗ ਦਾ ਕੀ ਫਾਇਦਾ ਹੈਗਾ? ਠੀਕ 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 ਠੀਕ। ਸੋ ਮਤਲਬ ਇਹ ਹੈ ਕਿ ਦੁਨੀਆ ਤੋਂ ਜਾ ਕੇ ਬਾਹਰ ਬਹਿ ਜਾਣਾ, ਇਨਸਾਨੀ ਤਾਲੁਕਾਤ ਤੋੜ ਕੇ ਬਾਹਰ ਬਹਿ ਜਾਣਾ ਅਤੇ ਕੋਈ ਸਲਿਊਸ਼ਨ ਨਹੀਂ ਹੈਗਾ। ਲਿਹਾਜ਼ਾ ਉੱਥੇ ਉਹ ਜੋਗ ਨੂੰ ਵੀ ਕ੍ਰਿਟੀਕਲੀ ਇਵੈਲੂਏਟ ਕਰਦਾ ਹੈ। ਔਰ ਇਸੇ ਤਰ੍ਹਾਂ ਹੀ ਫਿਰ ਉਹਦਾ ਜਿਹੜਾ ਸਭ ਤੋਂ ਲੰਮਾ ਡਾਇਲਾਗ ਜਿਹੜਾ ਹੀਰ ਵਾਰਿਸ ਸ਼ਾਹ ਦੇ ਵਿੱਚ ਹੈ ਉਹ ਸੈਤੀ ਦੇ ਨਾਲ ਹੈ, ਜਿਹੜੀ ਹੀਰ ਦੀ ਨਨਾਣ ਹੈ। ਉਹ ਕੋਈ 1/3 ਆਫ ਦਾ ਟੋਟਲ ਬੁੱਕ ਹੈ, ਯਾਨੀ ਆਲਮੋਸਟ 1/3। ਇੰਨਾ ਲੰਮਾ ਡਾਇਲਾਗ ਕਿਉਂ ਹੈ? ਉਹਦੀ ਵਜ੍ਹਾ ਇਹ ਹੈ ਕਿ ਸੈਤੀ ਜਿਹੜੀ ਹੈ ਉਹਨੂੰ ਉਹ ਪ੍ਰੈਜ਼ੈਂਟ ਕਰਦਾ ਐਜ਼ ਅ ਸੋਸ਼ਲ ਥਿੰਕਰ, ਸਟੇਟਸ ਕੋ ਦੀ। ਅੱਛਾ ਅੱਛਾ। ਔਰ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦਾ ਹੈ ਐਂਟੀ ਸਟੇਟਸ ਕੋ, ਯਾਨੀ ਰਾਂਝਾ ਜਿਹੜਾ ਹੈ। ਲਿਹਾਜ਼ਾ ਜਿੰਨੀਆਂ ਸੋਸ਼ਲ ਥਿਊਰੀਆਂ ਨੇ ਉਸ ਵੇਲੇ ਦੀਆਂ, ਉਹਨਾਂ ਸਾਰਿਆਂ ਨੂੰ ਇੱਕ ਇੱਕ ਕਰਕੇ ਡਿਸਕਸ ਕਰਦਾ ਹੈ। ਉਹਦੇ ਵਿੱਚ ਉਹ ਪੁੱਛਦੀ ਹੈ ਕਿ ਆਪਣਾ ਬੁਨਿਆਦ ਕੀ ਹੈ? ਅਤੇ ਰਾਂਝਾ ਕਹਿੰਦਾ ਹੈ ਕਿ ਪੇਟ ਵਾਸਤੇ ਸਭ ਖਰਾਬੀਆਂ ਨੇ। ਇਹ ਸਭ ਕਿੱਸਾ ਪੇਟ ਦੇ ਨਾਲ ਜੁੜਿਆ ਹੈ। ਪੇਟ ਵਾਸਤੇ ਫਿਰਨ ਫਕੀਰ ਦਰ ਦਰ, ਪੇਟ ਵਾਸਤੇ ਪਤਾ ਨਹੀਂ ਸਈਦਾਂ ਗਧੇ ਚਾਰਨੇ ਨਹੀਂ, ਇਸ ਪੇਟ ਲਈ ਸਭ ਖਰਾਬੀਆਂ ਨੇ, ਵਗੈਰਾ ਵਗੈਰਾ। ਸੋ ਲਿਹਾਜ਼ਾ ਉੱਥੇ ਉਹ ਕਹਿੰਦਾ ਕਿ ਅਗੇਨ ਇਹ ਕਹਿੰਦਾ ਕਿ ਇਹ ਇਕਨੋਮਿਕ ਲਾਈਵਲੀਹੁੱਡ ਹੈ ਜਿਹੜੀ ਲੋਕਾਂ ਕੋਲੋਂ ਸਾਰਾ ਕੁਛ ਕਰਵਾਉਂਦੀ ਹੈ। ਲਿਹਾਜ਼ਾ ਐਂਡ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਉਹਦੀ ਟ੍ਰੈਜਿਕ ਡੈਥ ਹੁੰਦੀ ਹੈ, ਵਗੈਰਾ ਵਗੈਰਾ। ਅਸੀਂ ਪਹਿਲੇ ਗੱਲ ਕਰ ਚੁੱਕੇ ਹਾਂ, ਜਾਂ ਮਤਲਬ ਇਹ ਹੈ ਕਿ ਸਾਨੂੰ ਪਤਾ ਹੀ ਹੈ ਕਿ ਕਿਵੇਂ ਉਹ ਡੈਥ ਹੋਈ ਹੈ। ਔਰ ਵਾਰਿਸ ਸ਼ਾਹ ਪਹਿਲਾ ਸੀ ਜਿਹਨੇ ਕਿ ਉਹਨੂੰ ਟ੍ਰੈਜਿਕ ਬਣਾਇਆ। ਪਰ ਇਹਦੇ ਵਿੱਚ ਤੁਸੀਂ ਇਹ ਵੇਖੋ ਕਿ ਉਹਨੇ ਕਿਵੇਂ ਕਿਵੇਂ ਇੱਕ ਇੱਕ ਇੰਸਟੀਟਿਊਸ਼ਨ ਨੂੰ, ਜਿਹੜਾ ਕਿ ਬੁਨਿਆਦੀ ਇੰਸਟੀਟਿਊਸ਼ਨ ਹੈ, ਉਹਨੂੰ ਕਿਵੇਂ ਕਿਵੇਂ ਉਹਨੇ ਵਰਤਿਆ, ਕਿਵੇਂ ਕਿਵੇਂ ਉਹਨੂੰ ਕ੍ਰਿਟਿਸਾਈਜ਼ ਕੀਤਾ। ਔਰ ਇਸੇ ਵਾਸਤੇ ਉਹ ਲੋਕਾਂ ਦੇ ਦਿਲਾਂ ਦੇ ਕਰੀਬ ਹੈ, ਕਿਉਂਕਿ ਉਹ ਲੋਕਾਂ ਦੀ ਕੰਟਰਾਡਿਕਸ਼ਨ ਹੈ ਇੰਸਟੀਟਿਊਸ਼ਨ ਦੇ ਨਾਲ, ਜਿਹਦੀ ਉਹ ਗੱਲ ਕਰ ਰਿਹਾ। ਇੱਕ ਗੱਲ। ਦੂਜੀ ਗੱਲ ਜਿਹੜੀ ਮੈਂ ਵਾਰਿਸ ਸ਼ਾਹ ਦੀ ਫਨ ਦੇ ਉੱਤੇ ਕਰਨਾ ਚਾਹੁੰਦਾ, ਉਹ ਇਹ ਕਰਨਾ ਚਾਹੁੰਦਾ ਕਿ ਇੱਕ ਤਾਂ ਇਹ ਹੈ ਕਿ ਵਾਰਿਸ ਸ਼ਾਹ ਨੇ ਕਾਫੀ ਔਰ ਕਿਸੇ ਨੂੰ ਮਿਲਾਇਆ ਦੋਵਾਂ ਨੂੰ। ਅੱਛਾ ਠੀਕ ਹੈ ਜੀ। ਉਹਦੇ ਕਈ ਬੰਦ ਨੇ ਜਿਨ੍ਹਾਂ ਨੂੰ ਤੁਸੀਂ ਕਾਫੀ ਕਹਿ ਸਕਦੇ ਹੋ, ਉਹਦੇ ਕਈ ਬੰਦ ਨੇ ਜਿਨ੍ਹਾਂ ਨੂੰ ਤੁਸੀਂ ਕਿਸੇ ਦੀ ਇੱਕ ਡਿਸਕ੍ਰਿਪਸ਼ਨ ਕਹਿ ਸਕਦੇ ਹੋ। ਸੋ ਉਹ ਕਾਫੀਆਂ ਵੀ ਨੇ, ਉਹ ਕਿੱਸਾ ਵੀ ਹੈ। ਇੱਕ ਗੱਲ ਤੇ ਹੈਗੀ ਹੈ। ਦੂਜੀ ਗੱਲ, ਵਾਰਿਸ ਸ਼ਾਹ ਚੂੰਕਿ ਪੂਰੇ ਹੀ ਨਿਜ਼ਾਮ ਨੂੰ ਰੀਕਨਸਟਰਕਟ ਕਰ ਰਿਹਾ ਸੀ, ਉਹਦੀ ਨਵੀਂ ਮੰਤਰ ਬਣਾ ਰਿਹਾ ਸੀ, ਇਸ ਲਈ ਉਹਨੇ ਜ਼ਬਾਨ ਦੀ ਵੀ ਨਵੀਂ ਮੰਤਰ ਬਣਾਈ। ਅੱਛਾ। ਉਹਨੂੰ ਜਿੱਥੇ ਲੋੜ ਪਈ ਲਫ਼ਜ਼ ਨੂੰ ਆਪਣਾ ਘੜਨ ਦੀ, ਮੌਜੂਦ ਲਫ਼ਜ਼ ਦੇ ਵਿੱਚੋਂ ਉਹਨੂੰ ਘੜ ਲਿਆ। ਤੀਜੀ ਗੱਲ, ਵਾਰਿਸ ਸ਼ਾਹ ਨੇ ਇਸ ਗੱਲ ਦੇ ਉੱਤੇ
ਕੋਈ ਧਿਆਨ ਨਹੀਂ ਦਿੱਤਾ ਜਾਂ ਮਤਲਬ ਇਸ ਗੱਲ ਤੋਂ ਝਿਜਕਿਆ ਨਹੀਂ ਕਿ ਅਗਰ ਸੁਸਾਇਟੀ ਦੇ ਵਿੱਚ ਕੁਝ ਲਫ਼ਜ਼ ਨੇ ਜਿਹੜੇ ਕਿ ਫਾਰਸੀ ਜ਼ਬਾਨ ਤੋਂ ਆ ਚੁੱਕੇ ਨੇ, ਜੀ ਜੀ ਜੀ, ਪ੍ਰਚਲਿਤ ਹੋ ਚੁੱਕੇ ਨੇ, ਐਕਸੈਪਟ ਕਰ ਲਿਆ ਤਾਂ ਠੀਕ ਹੈ। ਹਾਂ ਠੀਕ ਹੈ, ਬਿਲਕੁਲ ਮਤਲਬ ਉਹ ਜੇ ਸੁਸਾਇਟੀ 'ਚ ਰਹਿ ਰਿਹਾ ਹੈ, ਜੀ, ਕਾਫੀ ਇਨਫਲੂਐਂਸ ਹੈ ਉਹਦਾ ਫਾਰਸੀ ਦਾ। ਮਤਲਬ ਵਾਰਿਸ ਸ਼ਾਹ ਵਸਾ ਕੀ ਜ਼ਿੰਦਗੀ ਦਾ, ਹੂੰ, ਸਾਡੀ ਉਮਰ ਹੈ ਨਕਸ਼ ਪਤਾਸੀਆਂ ਤੇ। ਇਹ ਮਿਸਰਾ ਹੀ ਦੇਖੋ ਨਾ, ਜੀ, ਜ਼ਿੰਦਗੀ ਹੂੰ, ਹਯਾਤੀ ਨਹੀਂ ਉਹਨੇ ਕਿਹਾ, ਜੀ, ਜਿੱਥੇ ਹਾਂ ਅਲਬੱਤਾ ਜਿੱਥੇ ਇੰਡੀਜਨਸ ਮੁਹਾਵਰਾ ਜਿੰਨਾ ਵਰਤਿਆ ਵਾਰਿਸ ਸ਼ਾਹ ਨੇ, ਉਹਦੇ ਵੀ ਉਹ ਵੀ ਕਮਾਲ ਦਾ ਵਰਤਿਆ, ਹੂੰ, ਜਿੱਥੇ ਇੰਡੀਜਨਸ ਮੁਹਾਵਰਾ ਵਰਤਿਆ। ਲੇਕਿਨ ਉਹਨੂੰ ਜਿੱਥੇ ਆਪਣੇ ਥਾਟ ਨੂੰ ਐਕਸਪ੍ਰੈਸ ਕਰਨ ਲਈ ਉਹਨੂੰ ਇੱਕ ਫਾਰਸੀ ਤੋਂ ਆਏ ਲਫ਼ਜ਼ ਦੀ ਜਾਂ ਕਿਸੇ ਹੋਰ ਜ਼ਬਾਨ ਤੋਂ ਆਏ ਲਫ਼ਜ਼ ਦੀ ਅਗਰ ਉਹਨੂੰ ਲੋੜ ਪਈ ਹੈ ਤਾਂ ਉਹਨੇ ਉਵੇਂ ਹੀ ਵਰਤਿਆ ਉਹਨੂੰ। ਔਰ ਆਖਰ ਦੇ ਉੱਤੇ ਮੈਂ ਇਹ ਕਹਾਂਗਾ ਕਿ ਵਾਰਿਸ ਸ਼ਾਹ ਦਾ ਜਿਹੜਾ ਬਤੌਰ ਸ਼ਾਇਰ ਦੇ ਜਿਹੜਾ ਫਨੀ ਕਮਾਲ ਹੈ, ਕਿਵੇਂ ਮਿਸਰਾ ਘੜਨਾ ਹੈ, ਕਿਵੇਂ ਮਿਸਰੇ ਨੂੰ, ਵਾਰਿਸ ਸ਼ਾਹ ਇੱਥੇ ਮੈਂ ਪਹਿਲੇ ਸੁਣਾ ਹੀ ਚੁੱਕਿਆ। ਜੀ ਜੀ ਜੀ। ਲੇਕਿਨ ਹੈ ਕਿ ਉਹਦਾ ਕੰਪੈਰੀਜ਼ਨ ਵੀ ਉਹਦੇ 'ਚ ਕੀਤਾ ਉਹਨਾਂ ਨੇ ਕਿ ਜਿਹੜਾ ਰੱਬ ਨੇ ਜੋ ਕਿਹਾ ਹੈ ਔਰ ਜਿਸ ਤਰ੍ਹਾਂ ਕਿਹਾ ਹੈ ਉਸ ਤਰ੍ਹਾਂ ਹੀ ਮੈਂ ਵੀ ਉਹ ਗੱਲ ਕਰ ਰਿਹਾ। ਹਾਂ, ਇੱਕ ਇਹ ਵੀ ਤਾਂ ਸ਼ੇਰ ਹੈ, ਮੈਨੂੰ ਮੇਰੇ ਜ਼ਿਹਨ 'ਚ ਨਹੀਂ ਆ ਰਿਹਾ, ਲੇਕਿਨ ਹੈ ਕਿ ਉਹਨੇ ਕੰਪੇਅਰ ਕੀਤਾ ਕਿ ਮੈਂ ਇਤਨੀ ਨਹੀਂ ਮਤਲਬ ਉਹ ਤੁਸੀਂ ਇਹ ਕਹਿ ਰਹੇ ਹੋ ਕਿ ਜਿੱਥੇ ਉਹਨੇ ਕਿਹਾ ਕਿ ਮਤਲਬ ਵਾਰਿਸ ਸ਼ਾਹ ਤੇ ਆਪਣੇ ਵੱਲੋਂ ਤਸੱਵੁਫ ਦੀ ਤਸ਼ਰੀਹ ਕਰ ਰਿਹਾ ਨਾ ਕਹਾਣੀ, ਹਾਂ, तो कहता कि जी अपना ये कुरान शरीफ के महने ने, हाँ हाँ यही बिल्कुल बिल्कुल, ये कुरान शरीफ के महने ने ਜਿਹੜੇ शेर मियां वारिस शाह ਦੇ ਨੇ। ਜਾਂ ਜਦੋਂ ਕਾਜ਼ੀ ਨਿਕਾਹ ਕਰਵਾ ਰਿਹਾ ਹੈ ਹੀਰ ਦਾ ਤੇ ਉੱਥੇ ਉਹ ਆਪਣਾ ਵਾਰਿਸ ਸ਼ਾਹ ਕਹਿ ਰਿਹਾ, ਵਾਰਿਸ ਸ਼ਾਹ ਮੀਆਂ ਮੁੱਲਾ ਸ਼ਰਾ ਦੇ ਨੂੰ ਨਾਲ ਐਲ ਤਰੀਕ ਦਾ ਰਾਹ ਕਿਹਾ। ਇਹ ਸਾਡੇ ਸੂਫੀਆਂ ਨਾਲ, ਇਹ ਸ਼ਰੀ ਮੌਲਵੀਆਂ ਨੂੰ, ਇਹਨਾਂ ਨੂੰ ਕੀ ਪਤਾ ਸੀ ਕੀ ਕਰ ਰਹੇ ਹੈ। ਸੋ ਮਤਲਬ ਇਹ ਇੱਕ ਨਵਾਂ ਥਾਟ, ਇੱਕ ਨਵੀਂ ਵਿਚਾਰਧਾਰਾ, ਇੱਕ ਨਵੀਂ ਜ਼ਬਾਨ, ਸੁਸਾਇਟੀ ਨੂੰ ਬਿਲਕੁਲ ਇੱਕ ਨਵੇਂ ਢੰਗ ਨਾਲ ਵੇਖਣਾ, ਬਹੁਤ ਰੈਵੋਲੂਸ਼ਨਰੀ, ਇੱਕ ਰੈਵੋਲੂਸ਼ਨਰੀ ਢੰਗ ਨਾਲ ਵੇਖਣਾ, ਇਹ ਹੈ ਜਿਹੜਾ ਕਿ ਵਾਰਿਸ ਸ਼ਾਹ ਨੂੰ ਬਾਕੀਆਂ ਤੋਂ ਡਿਸਟਿੰਗੁਇਸ਼ ਕਰਦਾ ਹੈ। ਔਰ ਉਹਨੂੰ ਅੱਜ ਤੱਕ ਵੀ ਵਾਰਿਸ ਸ਼ਾਹ ਜਿਹੜਾ ਹੈ, ਅੱਜ ਤੱਕ ਵੀ ਉਹਨੂੰ ਹਰ ਪੰਜਾਬੀ ਦੇ ਵਿੱਚ, ਭਾਵੇਂ ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਚੂੜਾ ਹੋਵੇ, ਚਮਿਆਰ ਹੋਵੇ, ਕੋਈ ਹੋਵੇ, ਉਹ ਵਾਰਿਸ ਸ਼ਾਹ ਦਾ ਭਗਤ ਹੁੰਦਾ ਹੈ। ਉਹਦੀ ਵਜ੍ਹਾ ਇਹ ਹੈ ਕਿ ਉਹਨੇ ਇਸ ਤਰੀਕੇ ਦੇ ਨਾਲ ਉਹਨੇ ਬਣਾਇਆ ਸਾਰੀ ਗੱਲ ਨੂੰ ਕਿ ਉਹ ਆਪਣਾ ਉਸ ਤਰ੍ਹਾਂ ਉਹ ਹੋਰ ਕਿਸੇ ਨੇ ਬਣਾਇਆ ਨਹੀਂ ਹੈ। ਲੇਕਿਨ ਵਾਰਿਸ ਸ਼ਾਹ ਨੂੰ ਆਪ ਵੀ ਪਤਾ ਸੀ ਇਸ ਗੱਲ ਦਾ ਕਿ ਮੈਂ ਜੋ ਲਿਖ ਰਿਹਾ ਹਾਂ, ਇਹ ਵੈਸੇ ਦਿਲਚਸਪ ਗੱਲ ਹੈ ਕਿ ਉਹਨੂੰ ਪਤਾ ਸੀ ਕਿ ਮੈਂ ਜਿਹੜਾ ਲਿਖ ਰਿਹਾ ਹਾਂ ਇਹ ਮੈਂ ਬਹੁਤ ਮਤਲਬ ਇਹਦੀ ਵੱਡੀ ਚੀਜ਼ ਲਿਖ ਰਿਹਾ। ਅਤੇ ਇਸ ਲਈ ਉਹਨੇ ਜਦੋਂ ਲਿਖ ਲਈ ਤੇ ਆਖਰੀ ਬੰਦ ਵਿੱਚ ਕਿਹਾ, ਪਰਖ ਸ਼ੇਰ ਦੀ ਆਪ ਲਾਰ ਕਰ ਲੈਣ ਸ਼ਾਇਰ। ਇਹ ਸ਼ੇਰ ਦੀ ਜਿਹੜੀ ਖੂਬੀ ਹੈ ਜੋ ਮੈਂ ਲਿਖਿਆ ਹੈ, ਪਰਖ ਸ਼ੇਰ ਦੀ ਆਪ ਕਰ ਲੈਣ ਸ਼ਾਇਰ, ਘੋੜਾ ਫੇਰਿਆ ਵਿੱਚ ਨਖਾਸ ਦੇਵੇਂ। ਨਖਾਸ ਵਿੱਚ ਘੋੜਾ ਫੇਰਨ ਦਾ ਮਤਲਬ ਹੁੰਦਾ ਹੈ ਕਿ ਤੇ ਮੇਲੇ ਵਿੱਚ ਤੁਸੀਂ ਚੈਲੰਜ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਦਾ ਮਿਸਰਾ ਲਿਖ ਕੇ ਵਿਖਾ ਦਿਓ। ਸੋ ਮਤਲਬ ਇਹ ਹੈ ਕਿ ਉਹ ਆਪਣੀ ਗੱਲ ਵਿੱਚ ਸੱਚਾ ਸੀ, ਉਹ ਇੰਨਾ ਹੀ ਵੱਡਾ ਸ਼ਾਇਰ ਸੀ ਔਰ ਉਹਨੂੰ, ਔਰ ਅੱਜ ਵੀ ਹੈ ਔਰ ਹਮੇਸ਼ਾ ਮੇਰਾ ਖਿਆਲ ਹੈ ਉਨਾ ਹੀ ਵੱਡਾ ਸ਼ਾਇਰ ਉਹਨੇ ਰਹਿਣਾ ਹੈ।